अस्सलाम वालेकुम जी, मैं आज़रा इमरान। कैसे हैं आप सब? उम्मीद है कि आप लोग सब खैरियत से होंगे। अल्लाह पाक आपको शादोबाद रखे, आपकी तमाम मुश्किलें परेशानियां दूर करे जी। अच्छा जी, आज जो है हम आपकी मुलाकात करवाने जा रहे हैं एक बहुत ही पाकिस्तान के मशहूर टिकटॉकर और जिन्होंने बहुत छोटी उम्र में जो है बहुत बड़ा जो है नाम कमाया है जी। वो जो है अपने दादा पोता के नाम से बहुत मशहूर है और वो आपने देखे होंगे कि वो अपने दादा अबू के साथ बहुत ज़्यादा वीडियोज़ बनाते हैं और उनकी मुझे बहुत ही अच्छी ये बात लगी है कि वो अपने ना दादा अबू के साथ जो है ना वीडियोस बनाते हैं, अच्छी लगती हैं। पंजाबी कल्चर पे बहुत ज़्यादा उनकी वीडियो होती हैं और अब हम आपकी उनसे मुलाकात करवाते हैं। ये हैं यासिर भाई। अस्सलाम वालेकुम यासिर भाई। वालेकुम सलाम सारे नाज़रीन भी अस्सलाम वालेकुम मेरी तरफों। ते यासिर भाई की हाल चाल है ਤੁਹਾਡਾ? ठीक ठाक हो? हाँ माशाल्लाह ठीक ठाक, दुआवां ਤੁਹਾਡੀਆਂ। अच्छा यासिर भाई, सब तो पहले तो ਅਸੀਂ ਤੁਹਾਡੇ बहुत शुक्रगुजार ਹਾਂ ਕਿ ਤੁਸੀਂ ਆਪਣਾ ਬਹੁਤ ਕੀਮਤੀ ਟਾਈਮ ਕੱਢ ਕੇ ਜਿਹੜਾ ਹੈ ਸਾਡੇ ਕੋਲ ਆਏ ਹੋ ਤੇ ਆਪਣਾ ਕੀਮਤੀ ਟਾਈਮ ਜਿਹੜਾ ਸਾਨੂੰ ਦਿੱਤਾ ਹੈ। ਭਲਾ ਕੀ ਗੱਲ ਹੈ, ਮਾਸ਼ਾਅੱਲਾ ਤੁਸੀਂ ਵੀ ਪੰਜਾਬੀ ਕਲਚਰ ਨੂੰ ਅੱਗੇ ਲਿਆ ਰਹੇ ਹੋ ਤੇ ਮੇਰੀਆਂ ਵੀ ਵੀਡੀਓਜ਼ ਇਸ ਤਰ੍ਹਾਂ ਦੀਆਂ ਹੁੰਦੀਆਂ। ਮੈਂ ਵੀ ਪੰਜਾਬੀ ਮਤਲਬ ਕਿ ਕਲਚਰ ਨੂੰ ਅੱਗੇ ਲਿਆ ਰਿਹਾ। ਤੁਸੀਂ ਮਤਲਬ ਕਿ ਉਹਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ। ਜੀ ਮਾਸ਼ਾਅੱਲਾ ਮੈਨੂੰ ਯਕੀਨ ਮੰਨੋ, ਤੁਸੀਂ ਤੁਹਾਡੇ ਕੋਲ ਆਏ ਆ ਬਹੁਤ ਅੱਛਾ ਲੱਗਾ। ਯਕੀਨ ਮੰਨੋ ਕਿ ਤੁਸੀਂ ਮਤਲਬ ਕਿ ਸਾਨੂੰ ਬਹੁਤ ਇੱਜ਼ਤ ਦਿੱਤੀ, ਬੜਾ ਪਿਆਰ ਦਿੱਤਾ ਹੈ। ਉਸ ਚੀਜ਼ ਦੇ ਭਾਈ ਤੁਸੀਂ ਹੱਕਦਾਰ ਸੋ ਤੇ ਅਸੀਂ ਤੁਹਾਨੂੰ ਮਤਲਬ ਇੱਜ਼ਤ ਦਿੱਤੀ ਹੈ, ਪਿਆਰ ਦਿੱਤਾ। ਅੱਛਾ ਭਾਈ, ਤੁਸੀਂ ਦੱਸੋਗੇ ਕਿ ਤੁਹਾਡਾ ਟਿਕਟੌਕ ਦੇ ਉੱਤੇ ਆਉਣ ਦਾ ਕੀ ਮਕਸਦ ਸੀ? ਮਕਸਦ ਇਹੀ ਸੀ ਕਿ ਬਸ ਇੱਕ ਮਤਲਬ ਤੁਸੀਂ ਕਿਸੇ ਨੂੰ ਦੇਖਿਆ, ਸ਼ੌਕ ਆਇਆ ਤੁਹਾਨੂੰ ਜਾਂ ਖੁਦ ਹੀ ਵੈਸੇ ਹੀ ਬਣਾਉਣ ਲੱਗ ਗਏ ਹੋ? ਅਕਸਰ ਵੀਡੀਓਜ਼ ਦੇਖਦਾ ਸੀ ਤੇ ਮਤਲਬ ਇਹ ਹੁੰਦਾ ਸੀ ਕਿ ਯਾਰ ਕਦੀ ਅਸੀਂ ਵੀ ਮਸ਼ਹੂਰ ਹੋਵਾਂਗੇ। ਐਨੀ ਮਤਲਬ ਕਿਸੇ ਨੂੰ ਦੇਖ ਕੇ ਨਾ ਦਿਲ ਦੇ ਵਿੱਚ ਹਰ ਇੱਕ ਦੀ ਗੱਲ ਆਂਦੀ ਏ। ਲੇਕਿਨ ਫਿਰ ਮੈਂ ਵੀਡੀਓਜ਼ ਬਣਾਉਣਾ ਸ਼ੁਰੂ ਕਰ ਦਿੱਤੀ ਤੇ ਆਹਿਸਤਾ ਆਹਿਸਤਾ ਮਤਲਬ ਆਪਣੇ ਆਪ ਤੇ ਤੁਹਾਨੂੰ ਪੂਰਾ ਇਤਮਾਦ ਸੀ ਕਿ ਇਤਮਾਦ ਸੀ, ਕਿਉਂਕਿ ਇਤਮਾਦ ਤੋਂ ਬਿਨਾ ਕੰਮ ਨਹੀਂ ਹੋ ਸਕਦਾ। ਮੈਨੂੰ ਪੂਰਾ ਇਤਮਾਦ ਸੀ ਇਨਸ਼ਾਅੱਲਾ ਜੇ ਅਗਲਾ ਬੰਦਾ ਮਸ਼ਹੂਰ ਹੈ ਤੇ ਇਨਸ਼ਾਅੱਲਾ ਉਹ ਵੀ ਸਾਡੇ ਵਰਗੇ ਅੱਲਾਹ ਪਾਕ ਸਾਨੂੰ ਵੀ ਕਰੇਗਾ ਜੇ ਅਸੀਂ ਮਿਹਨਤ ਕਰਾਂਗੇ ਤੇ ਇਨਸ਼ਾਅੱਲਾ ਮਿਹਨਤ ਕੀਤੀ ਸੀ ਅੱਲਾਹ ਪਾਕ। ਅੱਛਾ ਯਾਸਿਰ ਭਾਈ, ਤੁਸੀਂ ਮੈਨੂੰ ਦੱਸੋਗੇ ਕਿ ਟਿਕਟੌਕ ਦੇ ਜਦੋਂ ਤੁਸੀਂ ਮਤਲਬ ਇਹ ਵੀਡੀਓ ਬਣਾ ਰਹੇ ਸੋ ਤੇ ਤੁਸੀਂ ਆਪਣੇ ਦਾਦਾ ਜੀ ਨੂੰ ਹੀ ਚੁਣਿਆ ਉਹਦੇ ਵਿੱਚ? ਦੇਖੋ ਭਲਾ ਕੀ ਗੱਲ ਏ, ਤੁਸੀਂ ਟਿਕਟੌਕ ਤੇ ਅਕਸਰ ਦੇਖਿਆ ਹੋਣਾ ਕੀ ਕੁਛ ਹੁੰਦਾ ਹੈ ਤੇ ਜਿਹੜੀ ਯੰਗ ਮਤਲਬ ਕਿ ਸਾਰੇ ਮੁੰਡੇ ਖੁੰਡੇ ਨੇ ਅੱਗੋਂ ਤੇ ਉਹਨਾਂ ਨੂੰ ਮਤਲਬ ਆਪਣੇ ਸਕੇ ਬਾਪ ਨਾਲ ਇੰਨਾ ਪਿਆਰ ਨਹੀਂ ਕਰਦੇ। ਅਕਸਰ ਮੈਂ ਦੇਖਿਆ ਵੀ ਏ ਤੇ ਮੈਂ ਸੋਚਿਆ ਕਿ ਉਹਨੇ ਸਾਡੇ ਦਾਦੇ ਪੋਤੇ ਦਾ ਇੰਨਾ ਮਾਸ਼ਾਅੱਲਾ ਪਿਆਰ ਸੀ ਆਪਸ ਦੇ ਵਿੱਚ, ਲੋਕਾਂ ਨੂੰ ਦਿਖਾਈਏ ਕਿ ਇੱਥੋਂ ਮਤਲਬ ਉਹ ਸਬਕ ਹਾਸਲ ਕਰਨ ਕਿ ਨਹੀਂ ਬਈ ਮਤਲਬ ਜਿਹੜੇ ਬਜ਼ੁਰਗ ਨੇ ਉਹ ਘਰ ਦੀ ਰੌਣਕ ਹੁੰਦੇ ਨੇ, ਉਹਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਬਹੁਤ ਮਤਲਬ ਕਿ ਤੁਹਾਡੇ ਵਾਸਤੇ ਮਤਲਬ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਨਸਲ ਵਾਸਤੇ ਵੀ ਅਗਲੀ ਵਾਸਤੇ ਵੀ ਕਿ ਦਾਦਾ ਦੇ ਨਾਲ ਇੱਕ ਪੋਤਰਾ ਪਿਆਰ ਕਰ ਰਿਹਾ ਹੋਵੇ, ਦਾਦਾ ਦੀ ਦੁਬਾਰਾ ਤੋਂ ਜਿਵੇਂ ਉਹਨਾਂ ਦਾ ਦਿਲ ਵੀ ਬਿਲਕੁਲ ਤੇ ਉਹਨਾਂ ਦਾ ਵੀ ਅੱਗੋਂ ਦਿਲ ਕਰੇਗਾ ਯਾਰ ਕਿਉਂ ਨਾ ਅਸੀਂ ਵੀ ਆਪਣੇ ਵਾਲਿदैन ਨਾਲ ਪਿਆਰ ਕਰੀਏ। ਕਿਉਂਕਿ ਅੱਜ ਕੱਲ ਤੇ ਜਿਹੜਾ ਨੇ ਨਾ ਔਲਾਦ, ਅੱਜ ਕੱਲ ਦੇ ਨੌਜਵਾਨੀ ਔਲਾਦ ਲਗਾ ਲਓ, ਉਹ ਤੇ ਆਪਣੇ ਸਗੇ ਜਿਹੜੇ ਮਾਪਿਓ ਨੇ ਉਹਨਾਂ ਦੀ ਜੀ ਉਹੀ ਗੱਲ ਜਿਹੜੀ ਮੈਂ ਕੀਤੀ ਸੀ, ਬਿਲਕੁਲ ਠੀਕ ਤੁਹਾਡੀ ਗੱਲ। ਇੰਜ ਹੀ ਹੋ ਰਿਹਾ, ਇਸ ਵਜ੍ਹਾ ਤੋਂ ਮੈਂ ਅੱਗੇ ਲਿਆਇਆ। ਮੈਂ ਕਿਹਾ ਲੋਕਾਂ ਨੂੰ ਦਿਖਾ ਸਕਾਂ ਕਿ ਮਤਲਬ ਕਿ ਇਹ ਪਿਆਰ ਜਿਹੜਾ ਨਾ ਇਹਦੇ ਵਰਗਾ ਦੁਨੀਆ ਤੇ ਕੋਈ ਪਿਆਰ ਨਹੀਂ ਹੈ। ਬਿਲਕੁਲ ਬਿਲਕੁਲ, ਇੱਕ ਮੁਖਲਸ ਬੇਲੋਸ ਹੈ, ਕੋਈ ਇਹਦੇ ਚ ਕੋਈ ਲਾਲਚ ਨਹੀਂ, ਕੋਈ ਕੁਛ ਨਹੀਂ। ਹਾਂਜੀ, ਇਸ ਵਜ੍ਹਾ ਤੋਂ ਦਾਦਾ ਜੀ। ਅੱਛਾ ਇੱਕ ਹੋਰ ਮੈਂ ਨਾ ਬੜੀ ਇਸ ਚੀਜ਼ ਦੇ ਬਾਰੇ ਚ ਮੈਨੂੰ ਹੈ ਕਿ ਮੈਂ ਤੁਹਾਨੂੰ ਸਵਾਲ ਕਰਾਂ ਇਸ ਬਾਰੇ ਕਿ ਤੁਸੀਂ ਆਪਣੇ ਦਾਦਾ ਅਬੂ ਦੇ ਨਾਲ ਬਣਾ ਰਹੇ ਹੋ, ਤੁਸੀਂ ਆਪਣੇ ਵਾਲਿਦ ਸਾਹਿਬ ਨੂੰ ਨਹੀਂ ਲੈ ਕੇ ਆਏ? ਕਿਆ ਉਹ ਤੁਹਾਡਾ ਅੱਛਾ ਕਾਫੀ ਮੇਰੀ ਬਾਤ ਸੁਣੋ। ਅੱਛਾ ਕਾਫੀ ਲੋਕਾਂ ਦਾ ਇਹੀ ਸਵਾਲ ਹੈ ਕਿ ਭਾਈ ਯਾਰ ਤੇਰੇ ਅੱਬੂ ਨਹੀਂ ਆਂਦੇ ਵੀਡੀਓ ਦੇ ਵਿੱਚ, ਕੀ ਗੱਲ ਤੇਰੇ ਵਾਲਿਦ ਸਾਹਿਬ ਨਹੀਂ ਆਂਦੇ? ਤੇ ਨਾਜ਼ਰੀਨ ਨੂੰ ਵੀ ਸਾਰਿਆਂ ਨੂੰ ਮੇਰਾ ਪੈਗਾਮ ਹੈ, ਯਾਨੀ ਕਿ ਉਹਨਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਵਾਲਿਦ ਸਾਹਿਬ ਜਿਹੜੇ ਮੇਰੇ ਨਾ ਉਹ ਤੇ ਮੈਨੂੰ ਪਹਿਲੇ ਦਿਨ ਤੋਂ ਰੋਕਦੇ ਸਨ ਵੀਡੀਓਜ਼ ਨਾ ਬਣਾਇਆ ਕਰੋ, ਕੰਮ ਸ਼ਮ ਚ ਖਿਲਾਫ ਸਨ। ਬਿਲਕੁਲ, ਤੇ ਇਸ ਵਜ੍ਹਾ ਤੋਂ ਫਿਰ ਮੈਂ ਉਹਨਾਂ ਨੂੰ ਤੰਗ ਹੀ ਨਹੀਂ ਕੀਤਾ। ਉਹ ਕਹਿੰਦੇ ਨੇ ਤੂੰ ਲੱਗਿਆ ਨਾ ਠੀਕ ਹੈ, ਅੱਛਾ ਕੰਮ ਕਰਦਾ ਪਿਆ, ਸਾਨੂੰ ਖੁਸ਼ੀ ਹੁੰਦੀ, ਤੇਰਾ ਕੋਈ ਲਾਮਾ ਨਹੀਂ ਹੈ। ਮਤਲਬ ਉਹ ਤੁਹਾਡੇ ਨਾਲ ਕੋਈ ਨਾਰਾਜ਼ਗੀ ਵਗੈਰਾ? ਨਾਰਾਜ਼ਗੀ ਨਹੀਂ, ਉਹ ਮੈਂ ਸਭ ਨੂੰ ਵੀ ਦੱਸਣਾ ਚਾਹੁੰਦਾ ਕੋਈ ਨਾਰਾਜ਼ਗੀ ਨਹੀਂ, ਐਸੀ ਵੈਸੀ ਹੈ ਤੇ ਮਾਸ਼ਾਅੱਲਾ ਉਹਨਾਂ ਦੀਆਂ ਦੁਆਵਾਂ ਮੇਰੇ ਨਾਲ ਹੈ ਤੇ ਮੈਂ ਇੱਥੋਂ ਤੱਕ ਆਇਆ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਯਾਸਿਰ ਭਾਈ, ਇੱਕ ਹੋਰ ਗੱਲ ਤੁਸੀਂ ਮੈਨੂੰ ਦੱਸੋਗੇ ਕਿ ਜਦੋਂ ਮਤਲਬ ਹੈ ਤੁਸੀਂ ਟਿਕਟੌਕ ਤੇ ਆਏ ਹੋ, ਇਹ ਕੰਮ ਕੀਤਾ ਮਤਲਬ ਸੋਸ਼ਲ ਮੀਡੀਆ ਤੇ ਕੰਮ ਸ਼ੁਰੂ ਕੀਤਾ ਤੇ ਤੁਹਾਡੇ ਰਿਸ਼ਤੇਦਾਰਾਂ ਦਾ ਇਹਦੇ ਵਿੱਚ ਕੀ ਰੋਲ ਸੀ? ਕੀ ਮਤਲਬ ਉਹਨਾਂ ਨੇ ਕੀਤਾ, ਅੱਛਾ ਸਮਝਿਆ ਜਾਂ ਬੁਰਾ ਸਮਝਿਆ ਇਹਨਾਂ ਨੇ? ਦੇਖੋ ਮੇਰੀ ਗੱਲ ਸੁਣੋ, ਪਹਿਲੇ ਤੇ ਮਤਲਬ ਕਿ ਕਾਫੀ ਜਿਹੜੇ ਸਨ ਉਹਨਾਂ ਨੇ ਕਿਹਾ ਕਿ ਇਹ ਕੀ ਕੰਮ ਕਰਦਾ ਪਿਆ ਤੁਸੀਂ, ਮਤਲਬ ਕਿ ਬੁਰਾ ਸਮਝਦੇ ਸਨ। ਲੇਕਿਨ ਇਹ ਨਹੀਂ ਕਿ ਦਿਲੋਂ ਨਹੀਂ, ਵੈਸੇ ਸਮਝਾ ਦਿੰਦੇ ਸਨ। ਵੈਸੇ ਤੇ ਮਾਸ਼ਾਅੱਲਾ ਸਾਰੇ ਰਿਸ਼ਤੇਦਾਰ ਬਹੁਤ ਅੱਛੇ ਨੇ, ਇਹਦੇ ਕੋਈ ਸ਼ੱਕ ਨਹੀਂ ਹੈ। ਲੋਕੀ ਕਹਿੰਦੇ ਨੇ ਸਾਡੇ ਨਹੀਂ ਚੰਗੇ, ਨਹੀਂ ਚੰਗੇ, ਇਨਸਾਨ ਖੁਦ ਚੰਗਾ ਹੈ ਤੇ ਸਾਰੇ ਚੰਗੇ ਹੁੰਦੇ ਨੇ। ਤੇ ਉਹਨਾਂ ਨੇ ਫਿਰ ਹੁਣ ਜਦੋਂ ਵੇਖਦੇ ਨੇ ਵੀਡੀਓਜ਼ ਉਹਨਾਂ ਨੂੰ ਬਹੁਤ ਅੱਛਾ ਲੱਗਦਾ, ਜਦੋਂ ਉਹਨਾਂ ਨੂੰ ਦੂਰੋਂ ਦੂਰੋਂ ਕਾਲਾਂ ਆਉਂਦੀਆਂ ਨੇ ਕਿ ਉਹ ਤੁਹਾਡਾ ਮੁੰਡਾ ਜਿਹੜਾ ਨਸ਼ਹਿਰੇ ਵਾਲਾ, ਬਿਲਕੁਲ ਨਸ਼ਹਿਰੇ ਵਾਲਾ ਮੁੰਡਾ ਜਿਹੜਾ, ਉਹਦੇ ਨਾਲ ਮੁਲਾਕਾਤ ਤੇ ਕਰਵਾਓ। ਅੱਛਾ ਫਿਰ ਭਾਈ ਤੁਸੀਂ ਮਤਲਬ ਜਦੋਂ ਤੁਸੀਂ ਸੁਣਦੇ ਹੋ ਕਿ ਤੁਹਾਨੂੰ ਕੋਈ ਮਿਲਣਾ ਚਾਹ ਰਿਹਾ ਹੈ, ਕੋਈ ਤੁਹਾਡਾ ਫੈਨ ਹੈ ਜਾਂ ਤੁਹਾਡੇ ਰਿਸ਼ਤੇਦਾਰ ਆ ਕੇ ਤੁਹਾਨੂੰ ਕਹਿ ਰਹੇ ਹੁੰਦੇ ਨੇ ਕਿ ਸਾਡੀ ਫਲਾਣ ਦੇ ਨਾਲ ਵੀ ਫਲਾ ਕਹਿੰਦਾ ਕਿ ਇਹਦੇ ਨਾਲ ਸਾਡੀ ਮੁਲਾਕਾਤ ਕਰਵਾਓ ਜਾਂ ਤਸਵੀਰ ਬਣਵਾਓ, ਤੇ ਫਿਰ ਤੁਸੀਂ ਮਤਲਬ ਕਿਹਦਾ ਫੀਲ ਕਰਦੇ ਹੋ?
ਯਕੀਨ ਮੰਨੋ ਸਭ ਤੋਂ ਪਹਿਲੇ ਮੈਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦਾ ਹਾਂ ਜਿਹਨੇ ਇਸ ਕਾਬਲ ਸਮਝਿਆ ਸੀ ਤੇ ਬਣਾਇਆ ਕਿ ਲੋਕ ਮਿਲਣ ਆਉਂਦੇ ਨੇ ਤੇ ਇਨਸ਼ਾਅੱਲਾ ਤਾਲਾ ਬਹੁਤ ਦਿਲੋਂ ਖੁਸ਼ੀ ਹੁੰਦੀ ਹੈ। ਉਹਨਾਂ ਨੂੰ ਪੂਰਾ ਟਾਈਮ ਦੇਈਦਾ, ਕੋਈ ਗਿਲਾ ਨਹੀਂ ਸਾਡੇ ਨਾਲ ਕਰ ਸਕਦਾ ਅੱਲਾਹ ਦੇ ਹੁਕਮ ਨਾਲ। ਉਹਨਾਂ ਨੂੰ ਪੂਰਾ ਟਾਈਮ ਦੇਈਦਾ, ਖੁਸ਼ ਕਰਕੇ ਭੇਜੀਦਾ, ਅੱਛੇ ਤਰੀਕੇ ਨਾਲ ਵੀਡੀਓਜ਼ ਬਣਾਈ ਦੀਆਂ ਜਿੰਨੀਆਂ ਉਹ ਕਹਿੰਦੇ ਨੇ। ਮਾਸ਼ਾਅੱਲਾ ਮਾਸ਼ਾਅੱਲਾ ਜੀ। ਅੱਛਾ ਯਸਰ ਭਾਈ, ਤੁਸੀਂ ਮੈਨੂੰ ਦੱਸੋਗੇ ਕਿ ਨਾ ਜਿਹੜੇ ਤੁਹਾਨੂੰ ਮਤਲਬ ਕੁਝ ਲੋਕ ਐਸੇ ਨੇ ਜਿਹੜੇ ਤੁਹਾਨੂੰ ਬੜੇ ਅੱਛੇ ਕਮੈਂਟਸ ਕਰ ਰਹੇ ਹੁੰਦੇ ਨੇ, ਤੁਹਾਨੂੰ ਬੜੀ ਖੁਸ਼ੀ ਵੀ ਹੁੰਦੀ ਹੈ। ਕੁਝ ਲੋਕ ਜਿਹੜੇ ਨੇ ਤੁਹਾਨੂੰ ਬੈਡ ਕਮੈਂਟ ਕਰ ਰਹੇ ਹੁੰਦੇ, ਬੈਡ ਕਮੈਂਟ ਕਰਦੇ ਨੇ, ਮਤਲਬ ਕਿ ਬੁਰੇ ਕਮੈਂਟ ਕਰਦੇ ਨੇ, ਤੁਹਾਨੂੰ ਕਿਹਦਾ ਲੱਗਦਾ ਹੈ ਉਹਨਾਂ ਦੇ ਬਾਰੇ, ਮਤਲਬ ਤੁਹਾਡਾ ਕੀ ਪੈਗਾਮ ਹੈ? ਦੇਖੋ, ਪਹਿਲੇ ਪੰਜਾਬੀ ਚੋਂ ਇੱਕ ਮਿਸਾਲ ਹੈ ਕਿ ਜਿਹੜਾ ਦਰਖਤ ਭਰਿਆ ਹੋਇਆ ਨਾ ਵੱਟੇ ਉਹਨੀ ਵੱਜਦੇ ਨੇ, ਠੀਕ ਹੈ ਨਾ, ਜਿਸ ਤੇ ਫਲ ਜ਼ਿਆਦਾ ਹੋਏ। ਤੇ ਨਾਲੇ ਪੰਜੇ ਉਂਗਲੀਆਂ ਇੱਕ ਜੈਸੀਆਂ ਨਹੀਂ ਹੁੰਦੀਆਂ, ਕੋਈ ਅੱਛਾ ਕਹਿੰਦੇ ਨੇ, ਬੁਰਾ ਕਹਿੰਦੇ ਨੇ, ਜਿਹੜਾ ਬੁਰਾ ਵੀ ਕਹਿੰਦੇ ਨੇ ਉਹਨਾਂ ਦਾ ਵੀ ਭਲਾ ਹੀ ਸੋਚੀਦਾ ਸੀ ਵੀ, ਮਤਲਬ ਪਤਾ ਨਹੀਂ ਉਹਨਾਂ ਦੀ ਲੋਕਾਂ ਦੀ ਵਜ੍ਹਾ ਤੇ ਬਿਲਕੁਲ ਜਾ ਹਾਂ। ਲੇਕਿਨ ਉਹ ਬੁਰਾ ਕਹਿੰਦੇ ਕਹਿੰਦੇ ਉੱਥੋਂ ਤੱਕ ਹੀ ਰਹਿ ਜਾਂਦੇ ਨੇ। ਸਾਨੂੰ ਅੱਲਾਹ ਪਾਕ ਹੋਰ ਇੱਜ਼ਤ ਦੇ ਦਿੰਦਾ ਹੈ ਤੇ ਨਾਲੇ ਸਾਡਾ ਖਾਨਦਾਨ, ਸਾਡਾ ਮਤਲਬ ਕਿ ਘਰੇਲੂ ਜੋ ਮਤਲਬ ਸਿਸਟਮ ਹੈ, ਸਾਨੂੰ ਇਹ ਇਜਾਜ਼ਤ ਨਹੀਂ ਦਿੰਦੀ ਸਾਡੀ ਪਰਵਰਿਸ਼ ਕਿ ਅਸੀਂ ਬੁਰੇ ਨਹੀਂ ਬੁਰਾ ਅੱਗੋਂ ਕਹਿ ਦਈਏ। ਨਹੀਂ ਨਹੀਂ, ਇਹ ਤੁਸੀਂ ਬਾਤ ਬਿਲਕੁਲ ਭਾਈ ਬੜੀ ਅੱਛੀ ਕਹੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਬੁਰਾ, ਅਗਰ ਕੋਈ ਸਾਨੂੰ ਬੋਲ ਰਿਹਾ, ਅਗਰ ਉਸਨੇ ਬੁਰਾ ਜਵਾਬ ਦੇ ਦਿਆ ਤੇ ਫਿਰ ਸਾਡੇ ਤੇ ਉਹਦੇ ਤੇ ਫਰਕ ਕੋਈ ਨਹੀਂ ਰਹਿ ਜਾਏਗਾ ਜੇ ਅਸੀਂ ਵੀ ਉਹਨੂੰ ਬੁਰਾ ਕਹਿ ਦਿਆਂਗੇ, ਬੁਰਾ ਕਹਿ ਦਾਂਗੇ ਕਿ ਮਤਲਬ ਉਹਦੇ ਕੋਲ ਅਸੀਂ ਫਿਰ ਸਾਡੇ ਉਹਦੇ 'ਚ ਫਰਕ ਨਾ ਰਹਿ ਗਿਆ। ਇਸ ਵਜ੍ਹਾ ਤੋਂ ਅਸੀਂ ਅੱਲਾਹ ਤੇ ਛੱਡਿਆ ਇਨਸ਼ਾਅੱਲਾ ਤਾਲਾ। ਫਿਰ ਜਿਹੜਾ ਬੁਰਾ ਕਹਿੰਦਾ ਅਗਲੇ ਕਮੈਂਟ ਤੇ ਉਹ ਵੀ ਕਹਿ ਦਿੰਦਾ ਭਾਈ ਤੁਸੀਂ ਬਹੁਤ ਅੱਛੇ ਹੋ, ਮਤਲਬ ਜਿਹੜੇ ਸ਼ੁਰੂ 'ਚ ਕਹਿ ਰਹੇ ਹੁੰਦੇ ਨੇ ਕਿ ਤੁਸੀਂ ਇੰਜ ਹੋ ਤੇ ਇਹ ਹੈ ਉਹ, ਅਗਲੇ 'ਚ ਕਹਿ ਰਹੇ ਹੁੰਦੇ ਨੇ, ਉਹੀ ਤੁਹਾਡੇ ਫੈਨ ਬਣ ਕੇ ਤੁਹਾਡੇ ਸਾਹਮਣੇ ਇਨਸ਼ਾਅੱਲਾ। ਇੰਜ ਬਹੁਤ ਵਾਰ ਹੋਇਆ, ਮਤਲਬ ਕਿ ਕਾਫੀ ਦਫਾ ਇੰਜ ਹੋਇਆ। ਅੱਛਾ ਯਸਰ ਭਾਈ, ਜਿਸ ਤਰ੍ਹਾਂ ਦੇ ਕਲਚਰ 'ਚ ਅਸੀਂ ਰਹਿ ਰਹੇ ਸੀ, ਜਿਸ ਤਰ੍ਹਾਂ ਦੇ ਕਲਚਰ ਨੂੰ ਮੈਂ ਲਾਈਕ ਕਰਦੀ ਸੀ, ਬਹੁਤ ਜ਼ਿਆਦਾ ਅੱਛਾ ਲੱਗਦਾ ਸੀ ਮੈਨੂੰ, ਮੈਂ ਉਸੇ ਤਰ੍ਹਾਂ ਮੈਂ ਤੁਹਾਨੂੰ ਮਤਲਬ ਕਿ ਇਸ ਜਗ੍ਹਾ ਤੇ ਲੈ ਕੇ ਆਈ ਹਾਂ। ਸਾਡੀ ਨੋਈਏ ਦਾ ਪਹਿਲਾ ਇੰਟਰਵਿਊ ਸਾਡਾ ਕਿ ਪੰਪ ਦੇ ਉੱਤੇ ਬਹਾ ਕੇ ਤੁਹਾਡੇ ਕੋਲ ਲਿਆ ਜਾ ਰਿਹਾ, ਤੁਸੀਂ ਇਸ ਚੀਜ਼ ਨੂੰ ਮਾਈਂਡ ਤੇ ਨਹੀਂ ਕੀਤਾ? ਯਕੀਨ ਮੰਨੋ ਸੋਫਿਆਂ ਤੇ ਉਹ ਮਜ਼ਾ ਨਹੀਂ ਜੋ ਇੱਥੇ ਖੁੱਲੀ ਫਿਜ਼ਾ ਦੇ ਵਿੱਚ ਮਜ਼ਾ। ਮਾਸ਼ਾਅੱਲਾ ਮੈਨੂੰ ਬਹੁਤ ਹੀ ਅੱਛਾ ਲੱਗਿਆ, ਮੈਂ ਦਿਲੋਂ ਕਹਿ ਰਿਹਾ ਹਾਂ, ਬੜਾ ਅੱਛਾ ਲੱਗ ਰਿਹਾ। ਇੱਥੇ ਖੁਸ਼ਗਵਾਰ ਮੌਸਮ ਹੈ, ਅੱਛੀਆਂ ਹਵਾਵਾਂ ਆ ਰਹੀਆਂ ਤੇ ਅੱਛਾ ਲੱਗਦਾ ਪਿਆ। ਮਤਲਬ ਮੈਂ ਇਹ ਚੀਜ਼ ਕਹਿਣੀ ਹੁੰਦੀ ਆ ਪਿੰਡ ਦੇ ਦਰਖਤਾਂ ਦੀ ਹਵਾਵਾਂ ਨੂੰ ਕਿ ਮਤਲਬ ਨਾ ਏਸੀ ਦੀਆਂ ਹਵਾਵਾਂ ਵੀ ਇਹਨਾਂ ਦੇ ਅੱਗੇ ਕੁਝ ਵੀ ਨਹੀਂ ਹੈ, ਕੋਈ ਸ਼ੱਕ ਨਹੀਂ। ਇਹਨਾਂ ਦੀ ਬੜੀ ਉਹਨਾਂ ਨਾਲ ਜੋੜ ਪੀੜ ਕਰਵਾਣੇ ਨੇ ਇਹ ਤੇ ਫਿਰ ਮਤਲਬ ਕੁਦਰਤ ਵੱਲੋਂ ਤੇ ਇਹਨਾਂ ਨਾਲ ਮਾਸ਼ਾਅੱਲਾ ਤੰਦਰੁਸਤੀ। ਪੱਖੀਆਂ ਦੇ ਅੱਗੇ ਵੀ ਬਾਜ਼ੂਕਾਤ ਪਸੀਨਾ ਖੁਸ਼ਕ ਨਹੀਂ ਹੋ ਰਿਹਾ ਹੁੰਦਾ ਗਰਮੀ। ਯਸਰ ਭਾਈ, ਮੈਂ ਸੁਣਿਆ ਕਿ ਤੁਹਾਡੀ ਨਾ ਦੁਕਾਨ ਹੈ ਲੇਡੀਜ਼ ਕੱਪੜਿਆਂ ਦੀ ਤੇ ਉੱਥੇ ਔਰਤਾਂ ਵਾਵਾ ਆਉਂਦੀਆਂ ਨੇ, ਕੁੜੀਆਂ ਛੜੀਆਂ ਵੀ ਆਉਂਦੀਆਂ ਹੋਣਗੀਆਂ, ਕੋਈ ਗਰਲਫ੍ਰੈਂਡ ਬਣੀ ਹੋਵੇ, ਕਿਸੇ ਨੂੰ ਫ੍ਰੀ 'ਚ ਕੱਪੜੇ ਦਿੱਤੇ ਹੋਣ। ਤੁਹਾਡਾ ਭਲਾ ਇਹ ਐਵੇਂ ਇੱਕ ਦੂਜੇ ਦੀ ਲੜਾਈ ਕਰਵਾ ਦਿਆ ਜੀ। ਨਹੀਂ ਕੱਪੜੇ ਦੇ ਦਿੰਦੇ, ਯਕੀਨ ਮੰਨੋ ਨਹੀਂ ਕੋਈ ਐਸੀ ਗੱਲ ਨਹੀਂ। ਤੁਹਾਨੂੰ ਪਤਾ ਮੇਰੀ ਆਦਤ ਦਾ ਕੋਈ ਗਰਲਫ੍ਰੈਂਡ ਨਹੀਂ ਹੈ। ਮਤਲਬ ਕੋਈ ਆਈ ਹੋਏ, ਤੁਸੀਂ ਕਹਿ ਰਹੇ ਹੋ ਕਿ ਮੇਰੇ ਕਿਸੇ ਹੋਰ ਤਰੀਕੇ ਨਾਲ ਬੁਲਾਇਆ, ਤੁਹਾਨੂੰ ਭਾਈ ਕਹਿ ਕੇ ਚਲੀ ਗਈ ਹੋਵੇ, ਤੁਹਾਨੂੰ ਕਦੀ ਦਿਲ ਨਹੀਂ, ਉਹਨਾਂ ਨੂੰ ਪਤਾ ਮੈਂ ਹੀ ਪਹਿਲੇ ਉਹਨਾਂ ਨੂੰ ਭੈਣ ਕਹਿ ਦਿੰਦਾ। ਕੋਈ ਐਸੀ ਗੱਲ ਨਹੀਂ ਹੈ, ਕੋਈ ਗਰਲਫ੍ਰੈਂਡ ਨਹੀਂ ਵੈਸੇ, ਮਤਲਬ ਕਿ ਇਸ ਤਰ੍ਹਾਂ ਦਾ ਕੋਈ। ਅੱਛਾ ਯਸਰ ਭਾਈ, ਇਹ ਇੰਟਰਵਿਊ ਜਿਹੜਾ ਸੀ ਮੇਰਾ ਮਤਲਬ ਕਿ ਦਿਲੀ ਤੌਰ ਤੇ ਇਰਾਦਾ ਉਹ ਸੀ ਕਿ ਮਤਲਬ ਮੈਂ ਚਾਹਨੀ ਸਾਂ ਕਿ ਤੁਸੀਂ ਆਏ ਹੋ ਤੇ ਮੈਂ ਤੁਹਾਡਾ ਲਵਾਂ, ਬਲਕਿ ਮੈਨੂੰ ਚਾਹੀਦਾ ਤੇ ਐ ਸੀ ਕਿ ਮੈਂ ਤੁਹਾਡੇ ਕੋਲ ਜਾ ਕੇ ਤੁਹਾਡਾ ਇੰਟਰਵਿਊ ਕਰਕੇ ਆਂਦੀ। ਲੇਕਿਨ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਕੋਲ ਆਏ ਹੋ, ਮੇਰੇ 1 ਮਿਲੀਅਨ ਫਾਲੋਅਰ ਕੰਪਲੀਟ ਹੋਏ ਨੇ, ਉਹਦੀ ਮੁਬਾਰਕਬਾਦ ਦੇਣ ਆਏ ਹੋ। ਮੈਨੂੰ ਇਸ ਚੀਜ਼ ਦੀ ਬਹੁਤ ਮੈਂ ਤੁਹਾਡੀ ਵੀਡੀਓਜ਼ ਦੇਖਦਾ ਸਾਂ, ਮੈਨੂੰ ਬਹੁਤ ਅੱਛਾ ਫੀਲ ਹੁੰਦਾ ਸੀ। ਮਾਸ਼ਾਅੱਲਾ ਤੁਸੀਂ ਪੰਜਾਬੀ ਕਲਚਰ ਨੂੰ ਅੱਗੇ ਲਿਆ ਰਹੇ ਹੋ ਜਿਸ ਤਰ੍ਹਾਂ ਮੈਂ ਲਿਆ ਰਿਹਾ। ਮਾਸ਼ਾਅੱਲਾ ਸਾਡਾ ਇੱਕ ਹੋਰ ਸਾਥੀ ਨਾਲ ਰਲ ਗਿਆ ਤੇ ਅੱਲਾਹ ਪਾਕ ਕਾਮਯਾਬੀਆਂ ਦੇ ਸਾਨੂੰ। ਮਾਸ਼ਾਅੱਲਾ ਇਹੀ ਚੀਜ਼ ਤਾਂ ਭਾਈ ਮੈਨੂੰ ਤੁਹਾਡੀ ਅੱਛੀ ਲੱਗੀ ਸੀ ਕਿ ਮੈਂ ਚਾਹ ਰਹੀ ਸੀ ਕਿ ਮੈਂ ਤੁਹਾਡਾ ਇੰਟਰਵਿਊ ਜ਼ਰੂਰ ਕਰਾਂਗੇ। ਤੁਸੀਂ ਵੀ ਪੰਜਾਬੀ ਕਲਚਰ ਨੂੰ ਬੜੇ ਅੱਛੇ ਤਰੀਕੇ ਨਾਲ ਪ੍ਰਮੋਟ ਕਰ ਰਹੇ ਹੋ। ਅੱਛਾ ਜੀ ਨਾਜ਼ਰੀਨ, ਤੁਸੀਂ ਦੇਖਿਆ ਯਾਸਰ ਭਾਈ ਦਾ ਅੱਜ ਦਾ ਇੰਟਰਵਿਊ ਜਿਹੜਾ ਮੈਂ ਇਹਨਾਂ ਦਾ ਕੀਤਾ ਹੈ, ਤਾਂ ਤੁਸੀਂ ਮੈਨੂੰ ਲਾਜ਼ਮੀ ਦੱਸਣਾ ਹੈ ਕਿ ਤੁਹਾਨੂੰ ਯਾਸਰ ਭਾਈ ਨਾਲ ਮਿਲ ਕੇ ਕਿਹਦਾ ਲੱਗਿਆ। ਭਾਈ ਇੱਕ ਤੁਹਾਡਾ ਡਾਇਲੌਗ ਬਹੁਤ ਜ਼ਿਆਦਾ ਮਸ਼ਹੂਰ ਹੈ, ਲਵ ਯੂ ਹੋ ਗਿਆ ਹੈ, ਮਤਲਬ ਕਿਸ ਤਰ੍ਹਾਂ ਇਹਦੇ ਪਿੱਛੇ ਕੀ ਵਜ੍ਹਾ ਹੈ? ਤੁਸੀਂ ਇਹਦੇ ਪਿੱਛੇ ਇਹੀ ਰਾਜ਼ ਹੈ, ਮਤਲਬ ਕਿ ਕਾਫੀ ਲੋਕ ਵੀ ਪੁੱਛਦੇ ਨੇ ਭਾਈ ਇਹ ਤੂੰ ਕਿਉਂ ਕਹਿਣਾ ਹੈ ਯਾਰ। ਮੈਂ ਤੁਸੀਂ ਥੋੜੇ ਟਾਈਮ 'ਚ ਇੰਨਾ ਪਿਆਰ ਦੇ ਦਿੱਤਾ, ਲਫ਼ਜ਼ਾਂ 'ਚ ਬਿਆਨ ਕਰਾਂ ਵੀਡੀਓ ਲੰਬੀ ਬੜੀ ਹੋ ਜਾਂਦੀ, ਇਸ ਵਜ੍ਹਾ ਤੋਂ ਮੈਂ ਕਹਿ ਦਿੰਦਾ ਹੁੰਦਾ ਬਾਕੀ ਲਵ ਯੂ ਹੋ ਗਿਆ। ਅੱਛਾ ਯਾਸਰ ਭਾਈ, ਕਦੀ ਇਸ ਤਰ੍ਹਾਂ ਹੋਇਆ ਹੋਵੇ ਕਿ ਤੁਹਾਡਾ ਇਹੀ ਡਾਇਲੌਗ ਕਿਸੇ ਨੇ ਆ ਕੇ ਤੁਹਾਡੇ ਨਾਲ ਬੋਲ ਦਿੱਤਾ ਹੋਵੇ? ਹਾਂ, ਕਾਫੀ ਦਫਾ ਇਸ ਤਰ੍ਹਾਂ ਹੋਇਆ। ਇੱਕ ਦਫਾ ਮੇਰੇ ਕੋਲ 5-7 ਲੜਕੀਆਂ ਆ ਰਹੀਆਂ ਦੁਕਾਨ ਤੋਂ ਬਾਹਰ ਹੀ ਖਲੋਤੀਆਂ ਤੇ ਇੰਜ ਵੇਖੀ ਜਾਣ ਅੰਦਰ ਨੂੰ। ਮੈਂ ਕਿਹਾ ਅੱਲਾ ਖੈਰ ਹੀ ਕਰੇ, ਤੇ ਅੰਦਰ ਆ ਗਈਆਂ। ਜਦੋਂ ਮੈਂ ਕਿਹਾ ਮਣਾ ਭੇਤੀ ਲੱਗਦੀਆਂ ਨੇ, ਤੇ ਉਹਨਾਂ ਨੇ ਇੰਜ ਮੈਂ ਕੱਪੜੇ ਦਿਖਾਏ, ਸੂਟ ਪਸੰਦ ਕੀਤਾ, ਉਹਨਾਂ ਨੇ ਕਿਹਾ ਇਹ ਵਾਲਾ ਕਰ ਦੋ। ਮੈਂ ਸ਼ਾਪਰ 'ਚ ਪਾ ਕੇ ਦਿੱਤਾ, ਉਹਨਾਂ ਨੇ ਕਿਹਾ ਕਿੰਨੇ ਪੈਸੇ? ਮੈਂ 2000 ਰੁਪਏ। ਮੈਂ ਕਿਹਾ ਉਹਨਾਂ ਮੈਨੂੰ 1500 ਫੜਾਇਆ, ਤੇ ਮੈਂ ਕਿਹਾ ਬਾਕੀ? ਕਹਿੰਦੀ ਲਵ ਯੂ ਹੋ ਗਿਆ। ਉਹ ਮੈਂ ਕਿਹਾ ਤੁਹਾਡਾ ਭਲਾ, ਇਹ ਤੇ ਪੱਕੇ ਭੇਤੀ ਨੇ ਫਿਰ ਹੈ। ਤੇ ਇਸ ਤਰ੍ਹਾਂ ਦਾ ਕਾਫੀ ਵਾਰ ਮੇਰੇ ਨਾਲ ਮਤਲਬ ਕਿ ਪ੍ਰੈਂਕ ਹੋ ਚੁੱਕਿਆ ਇਹ ਵਾਲਾ।
ਅੱਛਾ ਜੀ ਜੀ। ਅੱਛਾ ਯਾਸਰ ਭਾਈ, ਬੜਾ ਅੱਛਾ ਲੱਗਿਆ ਤੁਹਾਡੇ ਨਾਲ ਅੱਜ ਗੁਫ਼ਤਗੂ ਕਰਕੇ, ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਤੁਹਾਡਾ ਜਿਹੜਾ ਇੰਟਰਵਿਊ ਕੀਤਾ ਹੈ ਦਾਦਾ ਜੀ ਹੋਰਾਂ ਤੋਂ ਬਗੈਰ ਬਿਲਕੁਲ ਨਾਮੁਕੰਮਲ ਸੀ। ਇਨਸ਼ਾਅੱਲਾ ਜਦੋਂ ਤੁਸੀਂ ਸਾਨੂੰ ਆਪਣੇ ਕੋਲ ਬੁਲਾਓਗੇ ਸਪੈਸ਼ਲੀ ਤੇ ਅਸੀਂ ਤੁਹਾਡੇ ਕੋਲ ਆਵਾਂਗੇ ਤੇ ਉਹਨਾਂ ਦੇ ਕੋਲ ਇੰਟਰਵਿਊ ਜ਼ਰੂਰ ਕਰਾਂਗੇ, ਕਿਉਂਕਿ ਮੈਨੂੰ ਵੀ ਬੜੇ ਅੱਛੇ ਲੱਗਦੇ ਨੇ। ਬਲਕਿ ਮੈਂ ਤੁਹਾਡੇ ਨਾਲ ਜਦੋਂ ਉਹਨਾਂ ਨੂੰ ਵੇਖਨੀ ਹੈ ਨਾ ਕਿ ਬਿਲਕੁਲ ਤੁਹਾਡੀ ਤਰ੍ਹਾਂ ਹੀ ਲੱਗ ਰਹੇ ਹੁੰਦੇ ਨੇ, ਭੱਜ ਭੱਜ ਕੇ ਤੁਹਾਡੇ ਨਾਲ, ਜਿਸ ਤਰ੍ਹਾਂ ਤੁਸੀਂ ਚਾਹ ਰਹੇ ਹੁੰਦੇ ਹੋ, ਬਣਾ ਰਹੇ ਹੋ। ਇਨਸ਼ਾਅੱਲਾ ਤੇ ਮੁਕੰਮਲ ਹੈ ਮੇਰਾ ਵਿਲਾਗ ਉਦੋਂ ਹੀ ਹੋਣਾ ਹੈ ਜਦੋਂ ਮੈਂ ਉਹਨਾਂ ਦੇ ਨਾਲ ਤੁਹਾਡਾ ਇੰਟਰਵਿਊ ਕਰਨਾ ਹੈ। ਇਨਸ਼ਾਅੱਲਾ ਜ਼ਰੂਰ, ਬਹੁਤ ਜਲਦ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਤੇ ਇਨਸ਼ਾਅੱਲਾ ਤਾਲਾ ਦਾਦਾ ਜੀ ਨੂੰ ਵੀ ਕੋਲ ਬਿਠਾ ਕੇ ਪੂਰਾ ਇੰਟਰਵਿਊ ਉਹਨਾਂ ਕੋਲ ਵੀ ਲਾਵਾਂਗੇ ਜੀ। ਜ਼ਰੂਰ, ਬਹੁਤ ਸ਼ੁਕਰੀਆ ਯਾਸਰ ਭਾਈ। ਅੱਛਾ ਨਾਜ਼ਰੀਨ, ਤੁਸੀਂ ਦੱਸਣਾ ਹੈ ਕਿ ਤੁਹਾਨੂੰ ਯਾਸਰ ਭਾਈ ਦਾ ਇੰਟਰਵਿਊ ਵੇਖ ਕੇ ਕੈਸਾ ਲੱਗਿਆ, ਇਹਨਾਂ ਦੀਆਂ ਗੱਲਾਂ ਕੈਸੀਆਂ ਲੱਗੀਆਂ, ਤੁਸੀਂ ਮੈਨੂੰ ਕਮੈਂਟਸ ਕਰਕੇ ਲਾਜ਼ਮੀ ਦੱਸਣਾ ਹੈ। ਬਹੁਤ ਸ਼ੁਕਰੀਆ।